ਬਟਾਲੇ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਪਤਨੀ ਨੇ ਆਪਣੇ ਪਤੀ ਦੇ ਵਿਦੇਸ਼ ਜਾਣ ਦਾ ਖੂਬ ਫਾਇਦਾ ਚੁੱਕਿਆ ਅਤੇ ਆਪਣੇ ਪਤੀ ਦੀ ਗੈਰ ਮੌਜੂਦਗੀ ਵਿੱਚ ਪਹਿਲਾਂ ਤਾਂ ਕਿਸੇ ਗੈਰ ਮਰਦ ਨਾਲ ਸੰਬੰਧ ਬਣਾਏ ਅਤੇ ਫਿਰ ਆਸ਼ਿਕ ਦੇ ਪਿਆਰ ਵਿੱਚ ਪਾਗਲ ਹੋ ਅਜਿਹਾ ਵੱਡਾ ਕਦਮ ਚੁੱਕਿਆ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। जी हाँ, एक पत्नी ने अपने पति की गैर मौजूदगी विच अपने आशिक दे नाल मिल के अपने सोहरे नूं मौत दे घाट उतार दिता। दस दे कि बीते कुछ दिन पहला बटाले दे नेड़े पिंड दाबावाल जगतार चंद दा कतल दा मामला सामने आया सी, जिस नूं पुलिस ने गंभीरता नाल लैंदे होए जगतार चंद दी नूंह दी सख्ती नाल पुछगिछ कीती। ਤਾਂ ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਉਸਨੇ ਆਪਣੇ ਦੋਸਤ ਕੁਲਦੀਪ ਸਿੰਘ ਨਾਲ ਮਿਲ ਕੇ ਆਪਣੇ ਸਹੁਰੇ ਦਾ ਕਤਲ ਕਰਵਾਇਆ ਸੀ ਅਤੇ ਕੁਲਦੀਪ ਸਿੰਘ ਕਣੀਏ ਕੇ ਬੰਗੜ ਨੇ ਆਪਣੇ ਦੋਸਤ ਨਾਲ ਮਿਲ ਕੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ। ਦੂਜੇ ਪਾਸੇ ਨੂੰਹ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਹਦੇ ਵਿੱਚ ਦੋ ਕੇਸਿਸ ਹੀ ਪੁਲਿਸ ਡਿਸਟ੍ਰਿਕਟ ਬਟਾਲਾ ਦੇ ਜਿਹੜੇ ਐਸਐਸਪੀ ਮਾਨਯੋਗ ਐਸਐਸਪੀ ਗੌਰਵ ਤੁਰਾ ਸਰ ਤੇ ਐਸਪੀਡੀ ਸਾਹਿਬ ਤੇਜਵੀਰ ਸਰ ਦੀ ਦਿਸ਼ਾ ਨਿਰਦੇਸ਼ਾਂ ਦੇ ਸੋਲਵ ਕੀਤੇ। ਇੱਕ 4 ਨੰਬਰ ਮੁਕੱਦਮਾ ਸੀ, ਬਲਾਈਂਡ ਮਰਡਰ ਦਾ ਕੇਸ ਸੀ, ਜਿਹਦੇ ਵਿੱਚ 16 ਤੇ 17 ਦੀ ਦਰਮਿਆਨੀ ਰਾਤ ਨੂੰ ਇੱਕ 55 ਈਅਰਸ ਆਫ ਏਜ ਦਾ ਬੰਦਾ ਸੀ ਜਗਤਾਰ ਚੰਦ, ਜਿਹਦਾ ਮਰਡਰ ਹੋ ਗਿਆ, ਜਿਹਦੇ ਵਿੱਚ ਉਸ ਵੇਲੇ ਮਰਡਰ ਦੇ ਵਿੱਚ 460 302 ਦੇ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਕਿਉਂਕਿ ਉੱਥੇ ਲੁੱਟ ਵੀ ਹੋਈ ਸੀ। ਕਿਉਂ ਪਰ ਜਦੋਂ ਹੁਣ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਮੁਕੱਦਮਾ ਜਦੋਂ ਸੋਲਵ ਕੀਤਾ ਤੇ ਇਹਦੇ ਵਿੱਚ ਜਿਹੜਾ ਦੋਸ਼ੀ ਹੈ ਉਹ ਜਿਹੜਾ ਮਰਨ ਵਾਲਾ ਆ ਡਿਸੀਜ਼ਡ ਆ ਜਗਤਾਰ ਚੰਦ, ਉਹਦੀ ਜਿਹੜੀ ਨੂੰਹ ਆ ਪਰਮਜੀਤ ਕੌਰ, ਉਹਦਾ ਇਹਦੇ ਵਿੱਚ ਰੋਲ ਨਿਕਲ ਕੇ ਆਇਆ, ਜਿਹਨੇ ਆਪਣੇ ਇੱਕ ਬੰਦੇ ਦੇ ਨਾਲ ਫਰੈਂਡਸ਼ਿਪ ਹੀ ਕੁਲਦੀਪ ਸਿੰਘ ਉਰਫ ਮਾਨਕ, ਜਿਹਦੇ ਰਾਹੀਂ ਇਹ ਮਰਡਰ ਨੂੰ ਅੰਜਾਮ ਦਿੱਤਾ ਗਿਆ। ਉਹਦੇ ਨਾਲ ਹੀ ਇੱਕ ਹੋਰ ਦੋਸ਼ੀ ਸੀ ਜਿਹੜਾ ਹਲੇ ਅਨਟਰੇਸ ਹੈ, ਪਰ ਉਹਨੂੰ ਜਦੋਂ ਅਗਲਾ ਦੋਸ਼ੀ ਮਿਲੂਗਾ ਉਹਦੇ ਨਾਲ ਵੀ ਉਹਨੂੰ ਫੜ ਕੇ ਤੇ ਅਗਲਾ ਮੁਕੱਦਮਾ ਟਰੇਸ ਕਰਤਾ। ਇੱਕ ਜਿਹੜਾ ਹੋਰ ਮੁਕੱਦਮਾ ਸੀ 6 ਨੰਬਰ ਮੁਕੱਦਮਾ, ਉਹਦੇ ਵਿੱਚ 3 ਦੋਸ਼ੀ ਨੇ ਵੱਖ-ਵੱਖ ਮੁਕੱਦਮਿਆਂ ਦੇ ਵਿੱਚ ਵਾਂਟਡ ਹੀ। ਪੁਲਿਸ ਜ਼ਿਲ੍ਹਾ ਬਟਾਲਾ ਦੇ ਵਿੱਚ 307 ਵਗੈਰਾ ਦੇ ਮੁਕੱਦਮੇ ਸੀ ਆਰਮਜ਼ ਐਕਟ ਦੇ। ਉਹਦੇ ਵਿੱਚ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਰਣਧੀਰ ਸਿੰਘ ਨਾਮ ਦਾ ਬੰਦਾ ਹੈ ਘਣੀਏ ਕੇ ਬਾਂਗਰ ਵਿੱਚ, ਜਿਹੜਾ ਉਹਨਾਂ ਬੰਦਿਆਂ ਨੂੰ ਠਾਰ ਦਿੰਦਾ ਆ, ਤੇ ਉਹਦੇ ਘਰ ਜਦੋਂ ਰੇਡ ਕੀਤੀ ਗਈ ਤੇ 2 ਪਿਸਟਲ ਵਿਦ ਦੋ ਮੈਗਜ਼ੀਨ ਵਿਦ ਜਿੰਦਾ ਰਾਊਂਡ ਤੇ ਵਿਦ 64,000 ਮਨੀ ਜਿਹੜੀ ਆ ਉਹ ਬਰਾਮਦ ਹੋਈ ਹੈ। ਤੇ ਉਹ ਜਿਹੜਾ ਬੰਦਾ ਜਿਹੜਾ ਉਹਨਾਂ ਨੂੰ ਠਾਰ ਦਿੰਦਾ ਉਹਦੇ ਖਿਲਾਫ 2554 ਆਰਮਜ਼ ਐਕਟ ਤੇ 212 216 ਦੇ ਵਿੱਚ ਮੁਕੱਦਮਾ ਦਰਜ ਕਰਕੇ ਉਹਨੂੰ ਗ੍ਰਿਫਤਾਰ ਕਰਕੇ ਤੇ ਪੇਸ਼ ਅਦਾਲਤ ਕੀਤਾ ਗਿਆ। ਸਰ ਜਿਹੜੀ ਨੂੰਹ ਫੜੀ ਗਈ ਸੀ ਦੋਸ਼ੀ, ਉਹਦਾ ਘਰ ਵਾਲਾ ਕੀ ਕਰਦਾ, ਉਹਦੇ ਕਿੱਥੇ ਰਹਿੰਦਾ? ਉਹਦਾ ਘਰ ਵਾਲਾ ਜੀ ਬਾਹਰ ਆ, ਆਊਟ ਆਫ ਕੰਟਰੀ ਆ, ਦੁਬਈ ਰਹਿੰਦਾ, ਉੱਥੇ ਡਿਊਟੀ ਕਰਦਾ। ਕਿੰਨੀ ਕੁ ਦੇਰ ਤੋਂ ਗੱਲਬਾਤ ਸੀ ਇਹਨਾਂ ਦੀ ਆਪਸ 'ਚ? ਜਿਹੜੀ ਹਾਲੇ ਤੱਕ ਦੀ ਇਨਫੋਰਮੇਸ਼ਨ ਦੇ ਮੁਤਾਬਕ ਸਾਲ ਕੁ ਦੀ ਗੱਲਬਾਤ ਹੈ। ਗੁਰਦਾਸਪੁਰ ਤੋਂ ਜਸਵਿੰਦਰ ਬੇਦੀ, ਇੰਡੋਜ਼ ਟੀਵੀ, ਆਸਟ੍ਰੇਲੀਆ।